ਭਗਵੰਤ ਮਾਨ ਨੇ ਆਊਟ ਆਫ ਦਾ ਬਲੂ ਇਹ ਆਰਡਰ ਕੀਤਾ ਕਿ ਜੀ ਪੰਜਾਬ ਦੇ ਵਿੱਚ ਅਸੀਂ ਅਗਲੇ 3 ਮਹੀਨਿਆਂ ਦੇ ਵਿੱਚ ਜਿਹੜਾ ਹੈ ਉਹ ਜਿੰਨੇ ਆਰਮਡ ਲਾਇਸੈਂਸ ਦਿੱਤੇ ਹੋਏ ਨੇ ਉਹ ਵੈਰੀਫਾਈ ਕਰਾਂਗੇ। ਈਵਨ ਧਾਰਮਿਕ ਥਾਵਾਂ ਦੇ ਉੱਤੇ ਵੀ ਤੁਸੀਂ ਜਿਹੜਾ ਹਥਿਆਰਾਂ ਨੂੰ ਡਿਸਪਲੇ ਨਹੀਂ ਕਰ ਸਕਦੇ। ਫਿਰ ਆ ਗਿਆ ਜੀ ਸੋਸ਼ਲ ਮੀਡੀਆ ਤੇ ਵੀ ਨਹੀਂ ਕਰ ਸਕਦੇ। ਆਰਮਸ ਲਾਇਸੈਂਸ ਵੈਰੀਫਿਕੇਸ਼ਨ ਰਿਵੀਲਸ many weapons issued on basis of fake addresses, says Punjab DGP. ਪੰਜਾਬ ਨੂੰ in general ਔਰ ਸਿੱਖਾਂ ਨੂੰ in particular ਡੀ-ਵੈਪਨਾਈਜ਼ ਕਰਨ ਦੇ ਇਹਦੇ ਚੋਂ ਮੁਸ਼ਕ ਆ ਰਹੀ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਆਉਣ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਦਾ ਕਹਿਣਾ ਹੈ ਕਿ ਹਥਿਆਰਾਂ ਦੇ ਲਾਇਸੈਂਸਾਂ ਦੀ ਵੈਰੀਫਿਕੇਸ਼ਨ ਦੌਰਾਨ ਬਹੁਤ ਸਾਰੇ ਜਾਲੀ ਐਡਰੈਸ ਮਿਲੇ ਹਨ। ਕੀ ਸਿੱਖਾਂ ਨੂੰ ਪੰਜਾਬ ਵਿੱਚ ਬੇਹਥਿਆਰੀ ਕਰਨ ਲਈ ਕੋਈ ਡੂੰਘੀ ਸਾਜ਼ਿਸ਼ ਚੱਲੀ ਜਾ ਰਹੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਸਾਂਝਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਇਹਨਾਂ 38 ਸਾਲਾਂ 'ਚ ਜੂਨ 84 ਤੋਂ ਬਾਅਦ ਜਿਹੜੀ ਟੋਟਲ ਵਾਰ ਜੂਨ 84 ਦੇ ਪਹਿਲੇ ਹਫਤੇ ਸਿੱਖ ਕੌਮ ਦੇ ਉੱਤੇ ਭਰਪਾ ਕੀਤੀ ਗਈ ਜੀ, ਮਾਹੌਲ ਨੂੰ ਦੇਖਦੇ ਹਾਂ, ਮੇਰੀਆਂ ਤਾਂ ਅੱਖਾਂ ਸਾਹਮਣੇ 38 ਸਾਲ ਇੱਕ ਰੀਲ ਵਾਂਗ ਘੁੰਮਦੇ ਨੇ। ਉੱਥੋਂ ਦੇ ਸਿਸਟਮ 'ਚ ਕੀ ਹੋਇਆ, ਪੰਜਾਬ 'ਚ ਕੀ ਤਬਦੀਲੀਆਂ ਹੋਈਆਂ, ਕਿਵੇਂ ਸਾਡਾ ਇੱਕ ਹਿੱਸਾ ਨਾ ਚਾਹੁੰਦਿਆਂ ਹੋਇਆ ਵੀ ਉਸ ਕਿਸਮ ਦੀਆਂ ਹਰਕਤਾਂ ਹੀ ਕਰਦਾ ਰਿਹਾ ਜੋ ਉਹਨਾਂ ਦੇ ਹੱਕ 'ਚ ਭੁਗਤਦੀਆਂ ਸੀ, ਕਿਵੇਂ ਸਾਡਾ ਇੱਕ ਤਬਕਾ ਜਜ਼ਬਾਤੀ ਬਲੈਕਮੇਲ ਹੋਇਆ, ਇੱਕ ਤਬਕਾ ਕਿਵੇਂ ਜਿਹੜਾ ਵਿੱਚ ਵੜ ਕੇ ਜਿਸ ਨੇ ਸਭ ਤੋਂ ਉੱਚੇ ਨਾਅਰੇ ਲਵਾਏ ਉਹਨਾਂ ਨੇ ਅਲਟੀਮੇਟਲੀ ਕਿਵੇਂ ਪਿੱਠਾਂ ਦਿਖਾਈਆਂ ਔਰ ਕਿਵੇਂ ਉਹ ਓਪਰਚੁਨਿਸਟ ਸਾਬਤ ਹੋਏ। ਸੋ ਇਸ ਲਈ ਇਹ ਠੀਕ ਹੈ ਵੀ ਅੱਜ ਸਾਡੀ ਨੌਜਵਾਨੀ ਦੇ ਵਿੱਚ ਇੱਕ ਜੋਸ਼ ਹੈ, ਇੱਕ ਉਮਾ ਹੈ, ਇੱਕ ਉਤਸ਼ਾਹ ਹੈ ਔਰ ਅਸੀਂ ਉਹਨੂੰ ਐਪਰੀਸ਼ੀਏਟ ਕਰਦੇ ਹਾਂ। ਪਰ ਇੱਕ ਗੱਲ ਦਾ ਧਿਆਨ ਰਹੇ ਔਰ ਇਹ ਕਿਸੇ ਸਿਆਣੇ ਬੰਦੇ ਦੀ ਕਹੀ ਹੋਈ ਗੱਲ ਹੈ ਕਿ ਜਿਹੜਾ ਤਜਰਬਾ ਤੁਸੀਂ ਜੋ ਪਹਿਲਾਂ ਕੀਤਾ, ਜੇ ਉਹੀ ਦਲੀਲ, ਉਹੀ ਸਾਧਨ, ਉਹੀ ਸਟ੍ਰੈਟਜੀ ਤੁਸੀਂ ਰੱਖ ਕੇ ਕਰੋਗੇ ਤੇ ਰਿਜ਼ਲਟ ਉਹੀ ਨਿਕਲਣਗੇ ਜੋ ਪਹਿਲਾਂ ਸੀ। ਸੋ ਮਤਲਬ ਇਹ ਹੈ ਕਿ ਜਦੋਂ ਅਸੀਂ ਦੋ ਲਫ਼ਜ਼, ਜਿਵੇਂ ਮੈਂ ਅਕਸਰ ਆਪਣੇ ਐਡਰੈਸਿਸ ਦੇ ਵਿੱਚ ਕਹਿੰਦਾ ਹੈ, ਇੱਕ ਸੈਲਫ ਕੰਡੈਮਨੇਸ਼ਨ ਹੈ, ਆਪਾ ਨਖੇਦੀ ਜਿਹਨੂੰ ਕਹਿੰਦਾ ਆਪਣੇ ਸਿਰ 'ਚ ਆਪ ਹੀ ਸਵਾਹ ਪਾਉਣੀ, ਇੱਕ ਸੈਲਫ ਐਨਾਲਿਸਿਸ ਹੈ, ਆਪਾ ਪੜਚੋਲ। ਆਪਾ ਪੜਚੋਲ ਬਹੁਤ ਇੰਪੋਰਟੈਂਟ ਹੁੰਦੀ ਹੈ ਔਰ ਇਸੇ ਲਈ ਈਵਨ ਜਦੋਂ ਦੁਨੀਆ 'ਚ ਆਰਗੇਨਾਈਜ਼ ਫੌਜਾਂ ਜਿਨ੍ਹਾਂ ਦੇ ਪਲਾਨ ਕਰਨ ਵਾਲੇ ਵੱਡੇ ਵੱਡੇ ਜਨਰਲ ਹੁੰਦੇ ਨੇ, ਜਦੋਂ ਉਹ ਐਕਸ਼ਨ ਹੋ ਜਾਂਦਾ ਹੈ ਉਸ ਐਕਸ਼ਨ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਕਿ ਵੀ ਕਿੱਥੇ ਸਾਡੀ ਸਟ੍ਰੈਟਜੀ ਬੈਟਰ ਹੋ ਸਕਦੀ ਸੀ, ਕਿੱਥੇ ਅਸੀਂ ਘੱਟ ਜਵਾਨ ਮਰਵਾ ਕੇ ਡਿਜ਼ਾਇਰਡ ਨਤੀਜੇ ਲੈ ਸਕਦੇ ਸੀ। ਸੋ ਸਾਡੇ ਲਈ ਵੀ ਇਹ ਬੜਾ ਅਹਿਮ ਹੈ ਕਿ ਅੱਜ ਜਦੋਂ ਅਸੀਂ ਦੁਬਾਰਾ ਰਿਵਾਈਵਲ ਦੇਖ ਰਹੇ ਹਾਂ ਪੰਜਾਬ ਦੀ ਧਰਤੀ, ਪੰਜਾਬ ਦੇ ਖਮੀਰ ਦੇ ਵਿੱਚ ਆਜ਼ਾਦੀ ਦੀਆਂ ਲਪਟਾਂ ਵਾਪਸ ਜਿਹੜੀਆਂ ਨੌਜਵਾਨੀ ਦੇ ਅੰਦਰ ਉਹਨਾਂ ਦੇ ਚਿਹਰਿਆਂ ਤੋਂ, ਉਹਨਾਂ ਦੇ ਵੱਲੋਂ ਉਤਸ਼ਾਹ ਨਾਲ ਇਸ ਪਾਸੇ ਤੁਰਨ ਤੋਂ ਦੇਖ ਰਹੇ ਤਾਂ ਫਿਰ ਇੰਡੀਅਨ ਏਜੰਸੀਆਂ ਨੂੰ ਵੀ ਅੰਡਰ ਐਸਟੀਮੇਟ ਨਾ ਕਰੀਏ ਕਿ ਉਹਨਾਂ ਨੇ ਕਿਸ ਹੱਦ ਤੱਕ ਜਾ ਕੇ ਕੀ ਕਰਨਾ, ਇਸ ਬਾਰੇ ਵੀ ਸਾਨੂੰ ਜਾਗਰੂਕ ਹੋ ਕੇ ਹਰ ਉਹਨਾਂ ਦਾ ਐਕਸ਼ਨ, ਕੁਛ ਕਿਹਾ, ਕੁਛ ਅਣਕਿਹਾ, ਕੁਛ ਕੰਧ ਤੇ ਲਿਖਿਆ, ਕੁਛ ਬਿਟਵੀਨ ਦਾ ਲਾਈਨਸ, ਕੁਛ ਕਿਤੇ ਵੀ ਨਹੀਂ ਲਿਖਿਆ ਔਰ ਕੁਛ ਤੁਹਾਡਾ ਵਿਦ ਹੰਚ ਵੀ ਬੜੀ ਇੰਪੋਰਟੈਂਟ ਹੁੰਦੀ। ਔਰ ਜਿਹੜੇ ਐਕਸਪੀਰੀਅੰਸਡ ਲੋਕ ਹੁੰਦੇ ਨੇ ਜ਼ਿੰਦਗੀ 'ਚ, ਅਕਸਰ ਉਹ ਕਹਾਣੀ ਬਜ਼ੁਰਗ ਸੁਣਾਉਂਦੇ ਹੁੰਦੇ ਸੀ ਜੀ, ਉਹਨਾਂ ਨੇ ਕਿਹਾ ਕਿ ਜੀ ਬਰਾਤ ਲਿਆਓ ਔਰ ਜਿਹੜਾ ਕੋਈ ਬੁੱਢਾ ਨਹੀਂ ਲਿਆਣਾ ਨਾਲ, ਹੈ ਨਾ, ਔਰ ਲੇਕਿਨ ਉਹਨੇ ਬੁੱਢੇ ਨੂੰ ਜਦੋਂ ਚੱਲੇ ਜਵਾਨ ਸਾਰੇ ਤਾਂ ਉਹਨੇ ਬੁੱਢੇ ਨੇ ਕਿਹਾ ਕਿ ਮੈਨੂੰ ਵੀ ਲੈ ਚਲੋ, ਇਹ ਉੱਥੇ ਤੁਹਾਡੇ ਤੋਂ ਕੋਈ ਐਸਾ ਮਸਲਾ ਆ ਜਾਣਾ ਹੋਣਾ। ਜਿਹੜੀ ਕਹਾਣੀ ਹੈ ਭਾਵੇਂ ਸਮਝਾਉਣ ਦੇ ਲਈ ਕਿ ਜਿਹੜੀ ਵਿਜ਼ਡਮ ਹੁੰਦੀ ਹੈ ਐਕਸਪੀਰੀਅੰਸ ਜੋ ਆਈ ਹੋਈ, ਉਹ ਕਹਿਣ ਲੱਗੇ ਜੀ ਜਦੋਂ ਉੱਥੇ ਗਏ ਤਾਂ ਉਹਨਾਂ ਨੇ ਸ਼ਰਤ ਰੱਖਤੀ ਕਿ ਵੀ ਇਹ ਸ਼ਰਤ ਸਾਡੀ ਇਹ ਹੈ ਵੀ ਇੱਕ ਬੱਕਰਾ ਇੱਕ ਬਰਾਤੀ ਖਾਏਗਾ। ਉਹ ਕਹਿੰਦੇ ਜੀ ਸਾਨੂੰ ਮੌਕਾ ਦਿਓ, ਸਲਾਹ ਦਿਓ। ਕਹਿੰਦੇ ਕਿਵੇਂ ਖਾਵਾਂਗੇ, ਹੈ ਨਾ। ਤੇ ਉਹ ਜਿਹੜਾ ਬਾਬਾ ਸੰਦੂਕ 'ਚ ਲੈ ਗਏ ਸੀ, ਲੈ ਕੇ ਉਹਨੂੰ ਕੱਢਿਆ ਬਾਹਰ, ਕਹਿੰਦੇ ਬਾਬਾ ਆ ਸ਼ਰਤ ਰੱਖਤੀ। ਕਹਿੰਦਾ ਗੱਲ ਹੀ ਸੌਖੀ ਹੈ। ਉਹਨੇ ਕਿਹਾ ਜੀ ਠੀਕ ਹੈ, ਅਸੀਂ ਰਲ ਕੇ ਖਾਂਦੇ ਭਰਾ, ਅਸੀਂ ਸਾਰੇ ਬਰਾਤੀ ਇੱਕ ਦੂਜੇ ਨੂੰ ਇੱਕ ਬੱਕਰਾ ਸਾਡੇ ਹਵਾਲੇ ਕਰੀ ਜਾਓ।
ਤੇ ਉਹਨਾਂ ਨੂੰ ਸ਼ੱਕ ਹੋ, ਕਹਿੰਦਾ ਕੋਈ ਬਾਬਾ ਤੁਹਾਡੇ ਨਾਲ ਆਇਆ ਲੱਗਦਾ, ਇਦਾਂ ਦੀ ਅਕਲ ਤੁਹਾਨੂੰ ਨਹੀਂ ਆ। ਸੋ ਇਹ ਗੱਲ ਸੁਣਾਉਣ ਲਈ ਹੈ ਕਿ ਵੀ ਬਹੁਤ ਵਾਰ ਜਦੋਂ ਅੱਜ ਵੀ ਇੱਕ ਇੱਥੇ ਹੋਣਗੇ, ਜੇ ਨੌਜਵਾਨਾਂ ਦੇ ਹਵਾਲੇ ਕਰੋ, ਜੇ ਨੌਜਵਾਨ ਬਿਲਕੁਲ ਬੈਟਨ ਉਹਨਾਂ ਦੇ ਹਵਾਲੇ, ਬਟ ਇਹ ਜਿਹੜਾ ਥਰੂ ਐਕਸਪੀਰੀਅੰਸ ਜਿਹੜੀ ਤੁਹਾਡੀ ਵਿਜ਼ਡਮ ਹੁੰਦੀ ਹੈ, ਐਕਸਪੀਰੀਅੰਸ ਔਰ ਨੀਂਦ ਇਹਦਾ ਕੋਈ ਸਬਸਟੀਟਿਊਟ ਨਹੀਂ ਹੁੰਦਾ, ਉਹ ਉਹਦੇ ਚੋਂ ਹੀ ਨਿਕਲਦੀ ਹੈ, ਐਕਸਪੀਰੀਅੰਸ ਨਾਲ ਹੀ ਤੁਸੀਂ ਸਮਝਦੇ ਹੋ। ਹੁਣ ਇਹ ਗੱਲ ਮੈਂ ਇਸ ਲਈ ਕਹਿ ਰਿਹਾ ਕਿ ਵੀ ਜਦੋਂ ਪਿਛਲੇ ਦਿਨਾਂ 'ਚ ਇਹ ਭਗਵੰਤ ਮਾਨ ਨੇ ਆਊਟ ਆਫ ਦਾ ਬਲੂ ਇਹ ਆਰਡਰ ਕੀਤਾ ਕਿ ਜੀ ਪੰਜਾਬ ਦੇ ਵਿੱਚ ਅਸੀਂ ਅਗਲੇ 3 ਮਹੀਨਿਆਂ ਦੇ ਵਿੱਚ ਜਿਹੜਾ ਉਹ ਜਿੰਨੇ ਆਰਮਡ ਲਾਇਸੈਂਸ ਦਿੱਤੇ ਹੋਏ ਨੇ ਉਹ ਵੈਰੀਫਾਈ ਕਰਾਂਗੇ, ਉਦੋਂ ਵੀ ਸਾਡਾ ਮੱਥਾ ਠਣਕਿਆ ਔਰ ਅਸੀਂ ਇਹ ਕਿਹਾ ਕਿ ਵੀ ਇਹ ਪੰਜਾਬ ਨੂੰ ਇਨ ਜਨਰਲ ਔਰ ਸਿੱਖਾਂ ਨੂੰ ਇਨ ਪਰਟੀਕੁਲਰ ਡੀ ਵੈਪਨਾਈਜ਼ ਕਰਨ ਦੇ ਇਹਦੇ ਚੋਂ ਮੁਸ਼ਕ ਆ ਰਹੀ ਹੈ। ਫਿਰ ਦੂਜਾ ਆਰਡਰ ਆ ਗਿਆ ਕਿ ਜੀ ਕੋਈ ਵੀ ਸੋਸ਼ਲ ਮੀਡੀਆ ਦੇ ਉੱਤੇ ਜੇ ਹਥਿਆਰਾਂ ਦਾ, ਹਾਂ ਪਬਲਿਕ ਪਲੇਸ ਆਰਡਰ ਅਸੀਂ ਡਿਸਕਸ ਵੀ ਕੀਤਾ ਚੀਫ ਸੈਕਟਰੀ ਦਾ ਕਿ ਜੀ ਈਵਨ ਧਾਰਮਿਕ ਥਾਵਾਂ ਦੇ ਉੱਤੇ ਵੀ ਤੁਸੀਂ ਜਿਹੜਾ ਹਥਿਆਰਾਂ ਨੂੰ ਡਿਸਪਲੇ ਨਹੀਂ ਕਰ ਸਕਦੇ। ਫਿਰ ਆ ਗਿਆ ਜੀ ਸੋਸ਼ਲ ਮੀਡੀਆ ਤੇ ਵੀ ਨਹੀਂ ਕਰ ਸਕਦੇ। ਹੁਣ ਤੁਸੀਂ ਮੀਡੀਆ ਤੇ ਜਾ ਕੇ ਦੇਖੋ, ਆਲਰੇਡੀ ਵੀ ਉਹ ਪਿਕਚਰ ਦਿਖਾਈ ਹੈ ਕਿ ਨਰਿੰਦਰ ਮੋਦੀ ਜਿਹੜਾ ਖੁਦ ਲੈ ਕੇ ਗਨ ਜਿਹੜਾ ਉਹ ਡਿਸਪਲੇ ਕਰ ਰਿਹਾ, ਕਿੰਨੀਆਂ ਪਿਕਚਰਸ ਨੇ ਸਾਰੀਆਂ। ਲੇਕਿਨ ਉੱਥੇ ਕੇਸ ਰਜਿਸਟਰ ਕਰਨੇ ਸ਼ੁਰੂ ਕਰਤੇ ਹੇਟ ਸਪੀਚ ਦੇ ਨਾਂ ਥੱਲੇ ਵੀ। ਲੇਕਿਨ ਅੱਜ ਜਦੋਂ ਮੈਂ ਇਹ ਪੰਜਾਬ ਦੇ ਡਾਇਰੈਕਟਰ ਜਨਰਲ ਪੁਲਿਸ ਗੌਰਵ ਯਾਦਵ ਦੀ ਪ੍ਰੈਸ ਕਾਨਫਰੰਸ ਦੇਖੀ ਔਰ ਉਹਦੀ ਸ਼ਬਦਾਵਲੀ ਤੋਂ ਮੈਨੂੰ ਅੰਦਾਜ਼ਾ ਹੋਇਆ ਕਿ ਜਿਹੜੀ ਸਾਡੀ ਪਹਿਲੀ ਹੰਚ ਸੀ ਉਹ ਬਿਲਕੁਲ ਠੀਕ ਹੈ। ਔਰ ਹੈਡਲਾਈਨ ਹੈ, ਆਰਮਸ ਲਾਇਸੈਂਸ ਵੈਰੀਫਿਕੇਸ਼ਨ ਰਿਵੀਲਸ ਮੈਨੀ ਵੈਪਨਸ issued on basis of fake addresses says ਪੰਜਾਬ DGP। ਹੁਣ ਉਹ ਇਹ ਕਹਿੰਦਾ ਹੈ ਕਿ ਅਸੀਂ ਜਿਹੜੀ ਅਜੇ ਇਹ 2 ਹਫ਼ਤੇ ਪਹਿਲਾਂ ਦਾ ਆਰਡਰ ਹੈ ਵੀ 2 ਹਫ਼ਤਿਆਂ 'ਚ ਮੈਨੀ, ਹੁਣ ਜੇ ਤਾਂ ਉਹ ਇਹ ਕਹਿੰਦਾ ਹੈ ਕਿ ਵੀ ਹੈਵ ਫਾਊਂਡ ਫਿਊ ਲਾਇਸੈਂਸਿਸ ਵਿਦ ਦਾ ਫੇਕ ਐਡਰੈਸ, ਉਹ ਸਮਝ ਆ ਸਕਦਾ ਹੈ ਕਿ ਭਾਈ ਕਿਸੇ 10 ਤੁਸੀਂ ਚੈੱਕ ਕੀਤੇ ਜਾਂ 100 ਚੋਂ ਇੱਕ ਆ ਗਿਆ। ਜਦੋਂ ਮੈਨੀ ਕਹਿ ਰਹੇ ਹੋ ਤੇ ਇਹਦਾ ਮਤਲਬ ਇਹ ਹੈ ਕਿ ਮੈਨੀ ਪੀਪਲ ਆਰ ਪਾਰਟਿਕੂਲਰਲੀ ਸਿੱਖਸ ਇਨ ਪੰਜਾਬ ਆਰ ਗੋਇੰਗ ਟੂ ਬੀ ਡੀ ਵੈਪਨਾਈਜ਼ਡ। ਉਹਨੇ ਆਲਰੇਡੀ ਕਿਹਾ ਕਿ ਜੀ ਅਸੀਂ ਉਹ ਕਰ ਲਿਆ, ਬਹੁਤ ਸਾਰੇ ਜਿਹੜੇ ਨੇ ਝੂਠੇ ਐਡਰੈਸਾਂ ਵਾਲੇ ਨੇ ਔਰ ਅਸੀਂ ਉਹਨਾਂ ਦੇ ਲਾਇਸੈਂਸ ਜਿਹੜੇ ਹੈ ਉਹ ਕੈਂਸਲ ਕਰਨ ਜਾ ਰਹੇ। ਹੁਣ ਇੱਕ ਪਾਸੇ ਤਾਂ ਇਹ ਪ੍ਰੈਕਟਿਸ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਹਥਿਆਰਾਂ ਦੀ ਗੱਲ ਕਰਦੇ ਹਾਂ ਦੁਨੀਆ ਦੇ ਵਿੱਚ, ਇਹ ਠੀਕ ਹੈ ਵੈਪਨਸ ਨੂੰ ਲੈ ਕੇ, ਖਾਸ ਤੌਰ ਤੇ ਫਾਇਰ ਆਰਮਸ ਅਮਰੀਕਾ ਦੇ ਵਿੱਚ ਸੈਮਾਈ ਆਟੋਮੈਟਿਕ ਵੈਪਨਸ ਬਹੁਤ ਸਾਰੀਆਂ ਕਿਲਿੰਗਸ ਹੁੰਦੀਆਂ ਨੇ। ਈਵਨ ਅੱਜ ਵੀ ਅਨਫੋਰਚੂਨੇਟ ਘਟਨਾ, ਵਾਲਮਾਰਟ ਇੱਕ ਉਹਨਾਂ ਦੇ ਜਿਹੜਾ ਕੰਮ ਕਰਨ ਵਾਲਾ ਬੰਦਾ ਸੀ, ਮੈਨੇਜਰ ਸੀ, ਉਹਨੇ ਆਪਣੇ ਹੀ ਸਟਾਫ ਦੇ 6 ਬੰਦੇ ਭੁੰਨ ਦਿੱਤੇ ਵਰਜੀਨੀਆ ਦੇ ਵਿੱਚ, ਚੈਸਾ ਪਿੱਕੇ ਕੀ ਟਾਊਨ ਦਾ ਨਾਂ ਹੈ, ਉਹਦੇ 'ਚ ਵਾਪਰਿਆ। ਔਰ ਇਸ ਕਿਸਮ ਦੀਆਂ ਸੈਂਕੜੇ ਘਟਨਾਵਾਂ ਵਾਪਰਦੀਆਂ ਨੇ। ਲੇਕਿਨ ਅਮਰੀਕਾ ਦੇ ਵਿੱਚ ਇਹਦੇ ਬਾਵਜੂਦ ਸੈਕੰਡ ਅਮੈਂਡਮੈਂਟ ਜਿਹੜੀ ਕਨਸਟੀਟਿਊਸ਼ਨ ਦੀ ਐਗਜ਼ਿਸਟ ਕਰਦੀ ਹੈ, ਰਾਈਟ ਟੂ ਕੀਪ ਵੈਪਨਸ ਔਰ ਵੇਅਰ ਵੈਪਨਸ, ਹੁਣ ਉਹ ਇਸ ਕਰਕੇ ਹੈ ਕਿ ਭਾਈ ਜਦੋਂ ਤੁਹਾਡੀ ਸਟੇਟ ਦੇ ਵਿੱਚ ਲਾਲੈਸਨੈਸ ਹੁੰਦੀ ਹੈ, ਕੱਲ੍ਹ ਨੂੰ ਕੋਈ ਈਵਨ ਹਮਲਾਵਰ ਵੀ ਹੁੰਦਾ ਤੇ ਹਰ ਸਿਟੀਜ਼ਨ ਨੂੰ ਜੇ ਇਹ ਲੱਗੇ ਕਿ ਸਟੇਟ ਉਹਨੂੰ ਸਿਕਿਉਰਿਟੀ ਸੇਫਟੀ ਸ਼ਾਇਦ ਮੁਹੱਈਆ ਨਾ ਕਰਵਾ ਸਕੇ ਤਾਂ ਉਹਦਾ ਹੱਕ ਹੈ ਕਿ ਉਹ ਵੈਪਨਸ ਨਾਲ ਆਪਣੇ ਆਪ ਨੂੰ ਡਿਫੈਂਡ ਕਰੇ। ਇਹੀ ਸੈਕੰਡ ਅਮੈਂਡਮੈਂਟ ਦੀ। ਔਰ ਕਿਉਂਕਿ ਇੱਥੋਂ ਦੇ ਮਿਲੀਸ਼ੀਆ ਦਾ ਇੱਕ ਵੱਡਾ ਰੋਲ ਹੈ ਜਦੋਂ ਰੈਵੋਲੂਸ਼ਨਰੀ ਵਾਰ ਅਗੇਂਸਟ ਦਾ ਬ੍ਰਿਟਿਸ਼ ਕਲੋਨੀਅਲਸ ਹੋਈ, ਜਿਹਦੇ ਚੋਂ ਇਹ ਫਿਰ ਰਾਈਟ ਟੂ ਕੀਪ ਵੈਪਨਸ ਆਇਆ। ਔਰ ਮੈਂ ਕੁਦਰਤੀ ਅੱਜ ਦੇਖ ਰਿਹਾ ਸੀ, BBC ਦੀ ਸਟੋਰੀ ਸੀ ਕਿ ਵੀ ਕਿੰਨੀਆਂ ਅਮਰੀਕਾ ਦੇ ਵਿੱਚ ਗਨਸ ਨੇ ਔਰ 10 ਦੁਨੀਆ ਦੀਆਂ ਸਿਵਲ ਸੁਸਾਇਟੀਜ਼ ਜਿਨ੍ਹਾਂ ਕੋਲ ਕਿੰਨੀਆਂ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦਾ US ਰੇਸ਼ੋ ਆਫ 120.5 ਫਾਇਰ ਆਰਮ ਪਰ 100 ਰੈਜ਼ੀਡੈਂਟਸ। ਅਮਰੀਕਾ ਦੇ ਵਿੱਚ ਜੇ 100 ਜਿਹੜੇ ਨੇ ਵਛਿੰਦੇ ਨੇ ਅਮਰੀਕਾ ਦੇ, ਤੇ ਉਹਨਾਂ ਕੋਲ ਐਵਰੇਜ 120.5 ਹਥਿਆਰ ਨੇ, ਯਾਨੀ ਹਰ ਇੱਕ ਦੇ ਕੋਲ ਹੈ ਔਰ ਜ਼ਿਆਦਾ। ਇਹ ਸਿਰਫ ਜਿਹੜੀਆਂ ਸਵਿਸ ਮੇਡ ਸਮਾਲ ਆਰਮ ਸਰਵਿਸ ਸਵਿਸ ਬੇਸਡ ਲੀਡਿੰਗ ਰਿਸਰਚ ਪ੍ਰੋਜੈਕਟ 'ਚੋਂ ਆਇਆ। ਹੁਣ ਯਮਨ ਤੁਸੀਂ ਅੱਜ ਵੀ ਦੇਖੋ, ਯਮਨ ਔਰ ਸਾਊਦੀ ਅਰੇਬੀਆ ਦਾ ਟਕਰਾਅ ਚੱਲ ਰਿਹਾ ਹੈ, ਈਰਾਨ ਦਾ ਵੀ ਉਹਦੇ 'ਚ ਰੋਲ ਹੈ। US ਤੋਂ ਬਾਅਦ ਦੂਸਰੀਆਂ ਜਿਹੜੀਆਂ ਗਨਜ਼ ਨੇ, ਹਰ 100 ਬੰਦੇ ਪਿੱਛੇ 52.8% ਲੋਕਾਂ ਕੋਲ ਯਮਨ ਦੇ ਵਿੱਚ ਗਨਜ਼ ਨੇ, ਹਰ ਦੂਸਰਾ ਬੰਦਾ ਜਿਹੜਾ ਉਹਦੇ ਕੋਲ ਹਥਿਆਰ ਹੈ। ਸਰਬੀਆ, ਹੁਣ ਮੈਂ ਇਹ ਦੇਖ ਰਿਹਾ ਸੀ ਵੀ ਸਰਬੀਆ ਜਿਹੜਾ ਯੂਗੋਸਲਾਵੀਆ 'ਚੋਂ ਟੁੱਟਿਆ, 7 ਟੁਕੜੇ ਹੋਏ,
ਸਰਬੀਆ ਦੇ ਵਿੱਚ 39.1% ਹਰ ਤੀਸਰੇ ਬੰਦੇ ਦੇ ਕੋਲ ਹਥਿਆਰ ਹੈ। ਮੌਂਟੀਨੀਗਰੋ ਉਸ ਤੋਂ ਵੀ ਛੋਟਾ ਹੈ, ਜਿਹੜਾ ਫਰਦਰ ਟੁੱਟਿਆ ਉਹਨਾਂ ਚੋਂ ਕੋਸੋਵੋ ਔਰ ਮੌਂਟੀਨੀਗਰੋ ਚ ਵੀ ਜਿੰਨੇ ਸਰਬੀਆ ਦੇ ਵਿੱਚ ਹਥਿਆਰ ਨੇ 39.1% ਦੇ ਕੋਲ ਸਮਾਲ ਵੈਪਨ, ਉਨੇ ਇੱਕ ਮੌਂਟੀਨੀਗਰੋ ਕੋਲ ਨੇ। ਫਿਰ ਉਰੂਗਵੇ ਦੇ ਮੈਂ ਹਿਸਟਰੀ ਤੋਂ ਵਾਕਿਫ ਨਹੀਂ ਹੈ, 34.7% ਵੈਪਨ। ਕੈਨੇਡਾ, ਹੁਣ ਇੱਕ ਪਾਸੇ ਕੈਨੇਡਾ ਦੇ ਵਿੱਚ ਹਾਲਾਂ ਉਹਨਾਂ ਦਾ ਅਮਰੀਕਾ ਉਹਨਾਂ ਦੀ ਡਿਫੈਂਸ ਛਤਰੀ ਹੈ, ਨਿਊਕਲੀਅਰ ਵੀ ਨਹੀਂ ਹੈ ਕੈਨੇਡਾ, ਲੇਕਿਨ ਕੈਨੇਡਾ ਦੁਨੀਆ 'ਚ ਹਥਿਆਰਾਂ ਦੇ ਮਾਮਲੇ 'ਚ 6ਵੇਂ ਨੰਬਰ ਤੇ ਹੈ। 34.7% ਲੋਕਾਂ ਕੋਲ ਹਰ ਤੀਸਰਾ ਕੈਨੇਡੀਅਨ ਜਿਹੜਾ ਹੈ ਉਹਦੇ ਕੋਲ ਫਾਇਰ ਆਰਮ ਹੈ, ਉਹਦੇ ਕੋਲ ਹਥਿਆਰ ਹੈ। ਸਾਈਪਰਸ ਛੋਟਾ ਜਿਹਾ, ਉਹਨਾਂ ਦੇ ਝਗੜਾ ਵੀ ਵਿੱਚ ਹੀ ਟਰਕੀ ਔਰ ਗਰੀਸ ਦੇ ਨਾਲ। 34% ਜਿਹੜੇ ਨੇ ਲੋਕ ਉਹ ਉਹਨਾਂ ਦੇ ਕੋਲ ਵੈਪਨ ਨੇ। ਫਿਨਲੈਂਡ 32.4%। ਲੈਬਨਾਨ, ਚਲੋ ਇਹ ਤਾਂ ਜਦੋਂ ਤੋਂ ਅਸੀਂ ਜੰਮੇ ਹੈ ਉਦੋਂ ਤੋਂ ਹੀ ਲੈਬਨਾਨ ਦੇ ਵਿੱਚ ਕੁਛ ਨਾ ਕੁਛ, ਉੱਥੇ ਵੀ 31.9% ਉਹਨਾਂ ਨੂੰ ਲੱਗਾ ਵੀ ਇੱਧਰਲੇ ਨੇ ਉੱਧਰਲੇ ਨੇ, ਹਰ ਤੀਸਰੇ ਬੰਦੇ ਨੇ 31.9%। ਆਈਸਲੈਂਡ ਇਹਨੇ। ਸੋ ਮੈਂ ਇਹ ਕਹਿ ਰਿਹਾ ਕਿ ਇਹ ਸਿਵਲਾਈਜ਼ ਸੁਸਾਇਟੀਜ਼ ਦੇ ਵਿੱਚ ਜਿੱਥੇ ਬੜੀਆਂ ਕੈਪੇਬਲ ਫੋਰਸਿਸ ਨੇ, 911 ਕਾਲ ਕਰੋ ਹਰ ਜਿਹੜਾ 2 ਮਿੰਟ ਦੇ ਵਿੱਚ ਉਹ ਆ ਜਾ, ਇਹਦੇ ਬਾਵਜੂਦ ਉਹਨਾਂ ਦੇ ਕਾਨੂੰਨ ਇਹ ਹੱਕ ਦਿੰਦੇ ਨੇ ਕਿ ਬਈ ਸਿਟੀਜ਼ਨਸ ਕੋਲ ਆਪਣੇ ਡਿਫੈਂਸ ਨੂੰ ਕਰਨ ਦਾ ਹੱਕ ਹੈ। ਤੇ ਉੱਥੇ ਜਿੱਥੇ ਇੰਨੀ ਲਾਲੈਸ ਸੁਸਾਇਟੀ ਹੈ, ਜਿਨ੍ਹਾਂ ਦੇ ਕੋਲ ਜਿਨ੍ਹਾਂ ਨੇ ਵੈਪਨ ਰੱਖੇ ਉਹਦਾ ਉਹ ਦਿੰਦੇ ਨੇ ਲਾਇਸੈਂਸ ਫੀ, ਔਰ ਦੂਸਰੀ ਐਵੇਂ ਤਾਂ ਨਹੀਂ ਰੱਖੇ, ਉਹਨਾਂ ਨੂੰ ਆਪਣੀ ਸੇਫਟੀ ਦਾ ਡਰ ਹੈ। ਔਰ ਹੁਣ ਪੰਜਾਬ ਭਾਰਤ ਦੇ ਵਿੱਚ ਜਿੱਥੇ ਲਾਇਸੈਂਸਡ ਵੈਪਨ ਨੇ ਤੀਸਰਾ ਸੂਬਾ ਹੈ ਹਥਿਆਰਾਂ ਦੇ ਲਿਹਾਜ਼ ਨਾਲ, 3rd ਜਿਨ੍ਹਾਂ ਦੇ ਕੋਲ ਹੈ। ਔਰ ਇਹ ਉਹਨਾਂ ਦੇ ਡਾਇਰੈਕਟਰ ਜਨਰਲ ਪੁਲਿਸ ਦਾ ਇਹ ਕਹਿਣਾ ਹੈ ਕਿ ਮੈਨੀ ਲਾਇਸੈਂਸਿਸ ਹੈਵ ਰੋਂਗ ਐਡਰੈਸ। ਇਟ ਮੀਨਸ ਆਉਣ ਵਾਲੇ ਮਹੀਨਿਆਂ ਦੇ, ਉਹ 3 ਮਹੀਨੇ ਦਾ ਟਾਈਮ ਦਿੱਤਾ ਗਿਆ ਹੈ, 3 ਮਹੀਨੇ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਬਹੁਤ ਸਾਰੇ ਜਿਹੜੇ ਜੈਨੂਇਨ ਲਾਇਸੈਂਸ ਨੇ ਉਹਨਾਂ ਨੂੰ ਇੱਕ ਵੈਰੀਫਿਕੇਸ਼ਨ 'ਚ ਪਾ ਦੇਣਗੇ। ਤੁਸੀਂ ਕਹੀ ਜਾਓ ਜੀ ਕਿ ਠੀਕ ਹੈ ਪਹਿਲਾਂ ਅਸੀਂ ਇਸ ਐਡਰੈਸ ਤੇ ਰਹਿੰਦੇ ਸੀ, ਹੁਣ ਇਹਦੇ ਤੇ ਆ ਗਏ ਲਾਇਸੈਂਸ ਤੇ ਸਾਡਾ, ਉਹਨਾਂ ਨੇ ਕਹਿਣਾ ਜੀ ਜਾਓ ਐਫੀਡੇਵਿਟ ਦਿਓ, ਵਕੀਲ ਲਿਆਓ, ਅਦਾਲਤਾਂ ਜਾਓ। ਮਤਲਬ ਇਹ ਹੈ ਵੀ ਤੁਹਾਨੂੰ ਡੀ ਵੈਪਨਾਈਜ਼ ਕਰਨਗੇ। ਔਰ ਕਲੋਜ਼ਿੰਗ ਦੇ ਵਿੱਚ ਅਸੀਂ ਰੂਹਾਨੀ ਵਿਚਾਰ ਗੁਰੂ ਅਰਜਨ ਸਾਹਿਬ ਦਾ ਹੀ ਇਹ ਸ਼ਬਦ ਚੱਲ ਰਿਹਾ ਹੈ ਸ੍ਰੀ ਰਾਗ ਦੇ ਵਿੱਚ, ਔਰ ਇਸ ਨੂੰ ਰਾਗੀ ਸਿੰਘ ਘੱਟੋ ਘੱਟ ਬੜੇ ਕਾਮਨ ਜਦੋਂ ਅਸੀਂ ਦੇਖਦੇ ਹਾਂ ਜਿਹੜੇ ਪਪੂਲਰ ਸ਼ਬਦ ਹੁੰਦੇ ਨੇ, ਸੰਗਤ ਵੀ ਨਾਲ ਪੜ੍ਹ ਰਹੀ ਹੁੰਦੀ ਹੈ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਓ, ਦੇ ਕੰਨ ਸੁਣੋ ਅਰਦਾਸ ਜਿਓ, ਠੋਕ ਵਜਾਏ ਸਭ ਡਿਠਿਆ, ਤੁਸ ਆਪੇ ਲੈਨ ਛਡਾਏ ਜਿਓ। ਕਿ ਹੇ ਵਾਹਿਗੁਰੂ, ਸਾਰੀ ਸ੍ਰਿਸ਼ਟੀ ਸਾਰੀ ਕਾਇਨਾਤ ਦਿਨ ਰਾਤ ਤੈਨੂੰ ਯਾਦ ਕਰਦੀ ਹੈ। ਤੇ ਜਦੋਂ ਸਾਰੀ ਕਾਇਨਾਤ ਯਾਦ ਕਰਦੀ ਹੈ ਕਿ ਕੰਨ ਜ਼ਰਾ ਮੇਰੇ ਨੇੜੇ ਕਰੋ, ਮੇਰੀ ਵੀ ਅਰਜ਼ ਸੁਣੋ, ਮੇਰੀ ਵੀ ਅਰਦਾਸ ਸੁਣੋ। ਮੈਂ ਚਾਰੋਂ ਚਾਰ ਚਫੇਰੇ ਠੋਕ ਵਜਾਏ ਸਭ ਡਿਠਿਆ, ਮੈਂ ਸਾਰਿਆਂ ਨੂੰ ਦੇਖ ਲਿਆ, ਕੋਈ ਮੇਰੇ ਲਈ ਬੋੜੀ ਨਹੀਂ ਕਰਦਾ। ਤੁਸ ਆਪੇ ਲੈਣ ਛਡਾਏ ਜਿਓ। ਇਹ ਵਾਹਿਗੁਰੂ ਤੂੰ ਆਪ ਹੀ ਕਿਰਪਾ ਕਰਕੇ ਮੈਨੂੰ ਇਸ ਮਾਇਆ ਦੀ ਜਕੜ ਚੋਂ ਛੁਡਾ ਲੈ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰੰਜਾਣ ਦਾ, ਸਭ ਸੁਖਾਲੀ ਵੁੱਠਿਆ, ਇਹ ਹੋਆ ਹਲੇਮੀ ਰਾਜ ਜਿਓ। ਇਸ ਤੁਕ ਨੂੰ ਤਾਂ ਮੇਰਾ ਅਕਸਰ ਲੈਕਚਰ ਦਾ ਐਂਡ ਇਹਦੇ ਨਾਲ ਹੁੰਦਾ ਹੈ, ਕਿਉਂਕਿ ਜਦੋਂ ਖਾਲਿਸਤਾਨ ਦੇ ਕਨਸੈਪਟ ਦੀ ਗੱਲ ਹੁੰਦੀ ਹੈ ਤਾਂ ਮੇਰਾ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਖਾਲਿਸਤਾਨ ਦਾ ਕਨਸਟੀਟਿਊਸ਼ਨ ਦਿੱਤਾ ਹੋਇਆ ਹੈ। ਇਸ ਤੁਕ ਨੂੰ ਹੀ ਜੇ ਇੰਟਰਪ੍ਰੇਟ ਕੀਤਾ ਜਾਏ, ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰੰਜਾਣ ਦਾ, ਇਹ ਲਫ਼ਜ਼ ਜਿਹੜਾ ਹੈ ਉਹ ਬੜਾ ਯੂਨੀਕ ਹੈ। ਹਾਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵੀ ਜਿੱਥੇ ਆਉਂਦਾ ਹੈ ਅਸੀਂ ਉਹਨੂੰ ਰੰਜਾਣ ਦਾ ਕਈ ਵਾਰੀ ਮੈਂ ਵੀ ਕਹਿਣਾ, ਲੇਕਿਨ ਜੇ ਠੀਕ ਉਚਾਰਨ ਹੋਏ ਤਾਂ ਰੰਜਾਣ ਦਾ ਹੈ ਕਿ ਇਹ ਵਾਹਿਗੁਰੂ ਦਾ ਹੁਕਮ ਹੈ, ਮਿਹਰਬਾਨ ਦਾ, ਉਸ ਦੀ ਰਜ਼ਾ ਹੈ ਕਿ ਐਸਾ ਸਿਸਟਮ ਜਿੱਥੇ ਕੋਈ ਕਿਸੇ ਨੂੰ ਤੰਗ ਨਾ ਕਰੇ। ਰੰਜਾਣਾ ਹੁੰਦਾ ਹੈ ਕਿਸੇ ਦੇ ਹੱਕ ਖੋਣਾ, ਦੁਖੀ ਕਰਨਾ, ਓਪਰੈਸ ਕਰਨਾ, ਸੁਪਰੈਸ ਕਰਨਾ, ਰਿਪਰੈਸ ਕਰਨਾ। ਸਭ ਸੁਖਾਲੀ ਵੁੱਠੀਆ ਕਿ ਸਾਰੇ ਸੁਖੀ ਵਸਣ, ਇਹ ਹੋਆ ਹਲੀਮੀ ਰਾਜ ਜਿਓ। ਜਦੋਂ ਹਲੀਮੀ ਰਾਜ ਦੀ ਗੱਲ ਕੀਤੀ ਜਾਂਦੀ ਹੈ, ਖਾਲਿਸਤਾਨ ਦੀ ਗੱਲ ਹਲੀਮੀ ਰਾਜ ਦੀ ਗੱਲ ਹੈ ਕਿ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਉਸ ਰਾਜ ਦੇ ਵਿੱਚ ਸਭ ਸੁਖਾਲੀ ਵੁੱਠੀਆ, ਸਾਰੇ ਸੁਖੀ ਹੋਣ, ਕੋਈ ਕਿਸੇ ਦਾ ਹੱਕ ਨਾ ਖੋਏ। ਜਦੋਂ ਕੋਈ ਕਿਸੇ ਦਾ ਹੱਕ ਖੋਹਦਾ ਹੈ ਫੇਰ ਹੀ ਉਹ ਤੰਗ ਦਸਤ 'ਚ ਹੁੰਦਾ ਹੈ।
ਝਿਮ ਝਿਮ ਅੰਮ੍ਰਿਤ ਵਰਸਦਾ, ਬੁਲਾਇਆ ਬੋਲੀ ਖਸਮ ਦਾ। ਬਹੁ ਮਾਣ ਕੀਆ ਤੁਧ ਉਪਰੇ, ਤੂੰ ਆਪੇ ਪਾਏ ਥਾਏ ਜਿਉ। ਕਿ ਹੇ ਵਾਹਿਗੁਰੂ, ਤੇਰੇ ਪਿਆਰ ਦਾ ਅੰਮ੍ਰਿਤ ਚਿਮ ਚਿਮ ਵਰਸਦਾ ਹੈ, ਚੱਤੇ ਪੈਰ ਵਰਸਦਾ ਹੈ, ਔਰ ਮੈਂ ਜੋ ਕਹਿ ਰਿਹਾ ਉਹ ਤੇਰੇ ਹੀ ਬੋਲ ਨੇ। ਤੂੰ ਜਿਵੇਂ ਮੇਰੇ ਤੋਂ ਬੁਲਾਉਂਦਾ ਹੈ, ਮੇਰੇ ਅੰਦਰ ਤੇਰੇ ਨਾਮ ਦਾ ਅੰਮ੍ਰਿਤ ਚਿਮ ਚਿਮ ਵਰਸਦਾ ਹੈ, ਤੇਰਾ ਬੁਲਾਇਆ ਮੈਂ ਬੋਲਦਾ। ਬਹੁ ਮਾਣ ਕੀਆ ਤੁਧ ਉਪਰੇ, ਤੂੰ ਆਪੇ ਪਾਏ ਥਾਏ ਜਿਉ। ਮੈਨੂੰ ਤੇਰੇ ਤੇ ਹੀ ਮਾਣ ਹੈ, ਮੈਂ ਤੇਰੇ ਤੋਂ ਬਹੁਤ ਮਾਣ ਕਰਦਾ, ਔਰ ਤੂੰ ਆਪ ਹੀ ਮੈਨੂੰ ਬੋਲਣ ਦਾ ਬਲ ਦਿੰਦਾ ਹੈ। ਤੂੰ ਆਪ ਹੀ, ਮੈਂ ਆਪਣਾ ਵਿਸ਼ਵਾਸ ਜਿਹੜਾ ਹੈ ਉਹ ਤੇਰੇ ਉੱਤੇ ਕੀਤਾ ਹੈ, ਤੇ ਤੂੰ ਮੈਨੂੰ ਐਕਸੈਪਟ ਕਰ ਲੈ, ਮੈਨੂੰ ਮਨਜ਼ੂਰ ਕਰ, ਥਾਂ ਆਪਣੇ ਕੋਲ ਰੱਖ। ਤੇਰਿਆਂ ਭਗਤਾਂ ਭੁੱਖ ਸਦ ਤੇਰੀਆਂ, ਹਰ ਲੋਚਾਂ ਪੂਰਨ ਮੇਰੀਆਂ। ਦੇਹੋ ਦਰਸ ਦੁਖ ਦਾਤਿਆ, ਮੈਂ ਗਲ ਵਿੱਚ ਲਹਿਓ ਮਿਲਾਏ ਜਿਉ। ਕਿ ਜਿਹੜਾ ਤੇਰਾ ਭਗਤ ਬਣ ਜਾਂਦਾ ਹੈ, ਉਸ ਦੀਆਂ ਸਾਰੀਆਂ ਭੁੱਖਾਂ ਤੂੰ ਖਤਮ ਕਰ ਦਿੰਦਾ, ਕਿਉਂਕਿ ਉਹਨਾਂ ਨੂੰ ਸਿਰਫ ਇੱਕੋ ਹੀ ਭੁੱਖ ਹੁੰਦੀ ਹੈ ਕਿ ਤੇਰੇ ਪਿਆਰ ਦੀ, ਤੇਰੀ ਯਾਦ ਦੀ। ਤੇਰਿਆਂ ਭਗਤਾਂ ਭੁੱਖ ਸਦ ਤੇਰੀਆਂ, ਸਿਰਫ ਤੇ ਸਿਰਫ ਤੇਰੀ ਯਾਦ ਦੀ ਭੁੱਖ ਤੇਰੇ ਭਗਤਾਂ 'ਚ ਹੁੰਦੀ ਹੈ। ਹੇ ਵਾਹਿਗੁਰੂ, ਇਹ ਭੁੱਖ ਵਾਲੀ ਮੇਰੀ ਲੋਚਾ ਨੂੰ ਪੂਰੀ ਕਰ, ਮੈਨੂੰ ਆਪਣੇ ਦਰਸ਼ਨ ਦੇ, ਹੇ ਸੁਖ ਦਾਤਾ। ਮੈਂ ਗਲ ਵਿੱਚ ਲਿਓ ਮਿਲਾਓ ਜਿਉ, ਕਿ ਮੈਨੂੰ ਆਪਣੇ ਗਲ ਨਾਲ ਲਾ ਲੈ, ਆਪਣੀ ਗਲਵਕੜੀ 'ਚ ਲੈ ਲੈ। ਤੁਧ ਜੀਵੜ ਅਵਰ ਨਾ ਭਾਲਿਆ, ਤੂੰ ਦੀਪ ਲੋ ਪੈ ਆਲਿਆ। ਤੂੰ ਥਾਨ ਥਨੰਤਰ ਰਵ ਰਿਹਾ, ਨਾਨਕ ਭਗਤਾਂ ਸੱਚ ਆਧਾਰ ਜਿਉ। ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਕਿ ਮੈਂ 4 ਚੁਫੇਰੇ ਭਾਲ ਕੇ ਦੇਖ ਲਿਆ, ਤੇਰੇ ਵਰਗਾ ਕੋਈ ਨਹੀਂ ਹੈ। ਤੂੰ ਹੀ ਹਰ ਦੀਪ ਕੰਟੀਨੈਂਟ ਦੇ ਵਿੱਚ, ਆਈਲੈਂਡ ਦੇ ਵਿੱਚ, ਪਤਾਲਾਂ ਦੇ ਵਿੱਚ, ਹਰ ਥਾਂ ਤੂੰ ਹੀ ਵਸਦਾ। ਤੂੰ ਥਾਨ ਥਨੰਤਰ ਰਵ ਰਿਹਾ, ਤੂੰ ਹਰ ਥਾਂ ਦੇ ਉੱਤੇ ਰਵਿਆ ਹੋਇਆ। ਨਾਨਕ ਭਗਤਾਂ ਸੱਚ ਆਧਾਰ ਜਿਉ। ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਤੇਰਿਆਂ ਭਗਤਾਂ ਦੇ ਲਈ ਤੇਰਾ ਨਾਮ ਹੀ ਸੱਚਾ ਆਧਾਰ ਹੈ। ਤੂੰ ਹੀ ਹੈ ਉਹਨਾਂ ਦਾ ਸਹਾਰਾ, ਤੂੰ ਹੀ ਉਹਨਾਂ ਦਾ ਮਾਣ ਹੈ, ਤੇਰੇ ਤੇ ਹੀ ਉਹ ਸਾਰੀ ਟੇਕ ਹੈ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਵੇਂ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।